ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 9 ਸਤੰਬਰ 2015 24 ਭਾਦੂ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਅਹਿਮ ਘਟਨਾਵਾਂ ਨਾਲ। ਡਾਕਟਰ ਸਾਹਿਬ, ਅੱਜ ਦੇ ਪੋਲੀਟੀਕਲ ਇਸ਼ੂਜ਼ ਦੀ ਗੱਲ ਕਰਨ ਤੋਂ ਪਹਿਲਾਂ ਇੱਕ ਅਸੀਂ ਦੁਖਦਾਈ ਖਬਰ ਸ਼ੇਅਰ ਕਰਨਾ ਚਾਹੁੰਦੇ ਹਾਂ। ਔਰ ਅਕਸਰ ਹੁਣ ਕਿਉਂਕਿ 9/11 ਜਿਹੜਾ ਹੈ ਉਹ ਆਲਮੋਸਟ ਨੇੜੇ ਹੈ ਜੀ, ਔਰ ਇਹ ਪਹਿਲਾਂ ਵੀ ਐਡਵਾਈਜ਼ਰੀਜ਼ ਆਉਂਦੀਆਂ ਨੇ ਸਾਡੀਆਂ ਜਿਹੜੀਆਂ ਯੰਗਸਟਰਸ ਦੀਆਂ ਜਥੇਬੰਦੀਆਂ ਇੱਥੇ ਕੰਮ ਕਰਦੀਆਂ ਕਿ ਜਿਉਂ-ਜਿਉਂ 9/11 ਆਉਂਦਾ ਹੈ ਉਸ ਦੇ ਨੇੜੇ ਤੇੜੇ ਹੇਟ ਕ੍ਰਾਈਮ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਵੱਧ ਜਾਂਦੀਆਂ ਨੇ। ਔਰ ਇੱਕ ਘਟਨਾ ਜਿਸ ਦਾ ਇਸ ਸ਼ੋਅ ਤੇ ਆਉਣ ਤੋਂ ਕੁਛ ਮਿੰਟ ਪਹਿਲਾਂ ਸਾਨੂੰ ਪਤਾ ਲੱਗਾ ਉਹ ਸ਼ਿਕਾਗੋ ਨਾਲ ਸੰਬੰਧਿਤ ਹੈ, ਜਿੱਥੇ ਕਿ ਇੱਕ ਮੁਕਰ ਸਿੰਘ ਨਾਂ ਦੇ ਜਿਹੜੇ ਸੱਜਣ ਨੇ ਉਹ ਡਰਾਈਵ ਕਰ ਰਹੇ ਸੀ। ਕਿਸੇ ਨੇ ਉਹਨਾਂ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਜਾਂ ਤੇਜ਼ ਸੀ, ਉਹਨਾਂ ਨੇ ਗੱਡੀ ਪਾਸੇ ਲਾ ਲਈ ਔਰ ਉਹਨੇ ਗੱਡੀ 'ਚੋਂ ਉਤਰ ਕੇ ਉਹਨਾਂ ਨੂੰ ਕਾਫੀ ਮਾਰ ਕੁਟਾਈ ਕੀਤੀ ਔਰ ਲਹੂ ਲੁਹਾਨ ਕੀਤਾ ਜੀ। ਬੇਸ਼ੱਕ ਫੈਡਰਲ ਏਜੈਂਟਸ ਔਰ ਦੂਸਰੇ ਇਸ ਨੂੰ ਐਜ਼ ਏ ਹਿਟ ਕ੍ਰਾਈਮ ਦੇਖ ਰਹੇ ਨੇ, ਕਿਉਂਕਿ ਜਿਸ ਨੇ ਮਾਰ ਕੁਟਾਈ ਕੀਤੀ ਉਹਨੇ ਇਹ ਵੀ ਜਿਵੇਂ ਇਹਨਾਂ ਦਾ ਹੁੰਦਾ ਹੈ ਕਿ ਗੋ ਬੈਕ ਟੂ ਯੋਰ ਕੰਟਰੀ ਜਾਂ ਉਸਾਮਾ ਜਾਂ ਕੋਈ ਵੀ ਜੋੜ ਕੇ ਜਿਹਨੂੰ ਰੇਸ਼ੀਅਲ ਸਲਰ ਕਹਿੰਦੇ ਨੇ ਜੀ। ਸੋ ਇਹ ਘਟਨਾ ਸਾਡੇ ਨੋਟਿਸ 'ਚ ਆਈ ਹੈ। ਸੋ ਅਸੀਂ ਬਾਕੀ ਵੀ ਸਾਰੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਵਿਊਅਰ ਲਿਸਨਰ ਉਹਨਾਂ ਨੂੰ ਇਹ ਜ਼ਰੂਰ ਸਲਾਹ ਦਿਆਂਗੇ ਕਿ ਕਈ ਵਾਰ ਇਹ ਨਹੀਂ ਹੈ ਕਿ ਜਿਹੜੇ ਪੜ੍ਹੇ ਲਿਖੇ ਸਿਆਣੇ ਜਾਂ ਜਿਹੜੇ ਲੋਕ ਜ਼ਿੰਮੇਵਾਰ ਨੇ ਉਹ ਇਸ ਕਿਸਮ ਦੀਆਂ ਹਰਕਤਾਂ ਕਰਦੇ ਨੇ, ਪਰ ਕੁਦਰਤੀ ਹੈ ਕਿ 9/11 ਇੱਕ ਇਸ ਕਿਸਮ ਦਾ ਦੁੱਖ ਦਾ ਫੋੜਾ ਹੈ ਅਮਰੀਕਨ ਸਾਈਕੀ ਦੇ ਅੰਦਰ, ਕਿਉਂਕਿ ਕਦੇ ਵੀ ਮੇਨਲੈਂਡ ਅਮਰੀਕਾ ਦੇ ਉੱਤੇ ਇਹਨਾਂ ਦੀ 200-300 ਸਾਲ ਦੀ ਹਿਸਟਰੀ 'ਚ ਹਮਲਾ ਨਹੀਂ ਸੀ ਹੋਇਆ। 3000 ਤੋਂ ਜ਼ਿਆਦਾ ਲੋਕ ਵਰਲਡ ਟ੍ਰੇਡ ਸੈਂਟਰ 'ਚ ਮਾਰੇ ਗਏ, ਵਰਜੀਨੀਆ ਦੇ ਪੈਂਟਾਗਨ ਦੇ ਅਟੈਕ ਤੇ ਮਾਰੇ ਗਏ ਜੀ। ਬੇਸ਼ੱਕ ਐਜ਼ ਏ ਸਿੱਖ ਅਸੀਂ ਉਸ ਸਪੀਡ ਨੂੰ ਵੀ ਜਰਿਆ, ਕਿਉਂਕਿ ਇੱਥੇ ਮਾਰੇ ਗਿਆਂ 'ਚ ਵੀ ਇੱਕ ਸਿੱਖ ਬੀਬੀ, ਸ਼ਾਇਦ ਇੱਕ ਸੱਜਣ ਹੋਰ ਸਨ, ਪਰ ਉਸ ਦਾ ਸਭ ਤੋਂ ਜ਼ਿਆਦਾ ਇੱਕ ਪਾਸੇ ਤਾਂ ਅਸੀਂ ਸਾਰੇ ਹੀ ਮਾਰੇ ਗਿਆਂ ਦਾ ਜਿਹੜਾ ਬੇਗੁਨਾਹ ਦਾ ਕਿਤੇ ਵੀ ਹੁੰਦਾ ਹੈ ਉਸ ਸਪੀਡ ਨੂੰ ਜਰ ਰਹੇ ਸੀ। ਪਰ ਨਾਲ ਦੀ ਨਾਲ ਇੱਕਦਮ ਬਾਅਦ ਜਿਹੜਾ 9/11 ਤੋਂ ਸਿੱਖਾਂ ਨੂੰ ਬਹੁਤ ਜ਼ਿਆਦਾ ਹਿਟ ਕ੍ਰਾਈਮ ਦਾ ਸ਼ਿਕਾਰ ਹੋਣਾ ਪਿਆ। 4 ਦਿਨ ਬਾਅਦ ਹੀ ਪਹਿਲਾ ਮਰਡਰ ਬਲਬੀਰ ਸਿੰਘ ਸੋਢੀ ਦਾ ਮੈਸਾ ਐਰੀਜ਼ੋਨਾ ਦੇ ਵਿੱਚ ਹੋਇਆ ਸੀ ਔਰ ਉਸ ਤੋਂ ਬਾਅਦ ਹੁਣ ਸੈਂਕੜਿਆਂ ਐਸੀਆਂ ਘਟਨਾਵਾਂ ਨੇ ਜਿਹੜੀਆਂ ਰਿਕਾਰਡਡ ਨੇ ਔਰ ਹਜ਼ਾਰਾਂ ਐਸੀਆਂ ਨੇ ਜਿਹੜੀਆਂ ਕਿ ਤੁਰੇ ਜਾਂਦੇ ਜਿਸ ਕਿਸਮ ਦੀ ਕਾਮੈਂਟਬਾਜ਼ੀ ਹੁੰਦੀ ਹੈ ਜਾਂ ਅਪਮਾਨ ਵਾਲੇ ਸ਼ਬਦ ਇਸਤੇਮਾਲ ਕੀਤੇ ਜਾਂਦੇ ਨੇ ਜਿਨ੍ਹਾਂ ਨੂੰ ਕਈ ਰਿਪੋਰਟ ਵੀ ਨਹੀਂ ਕਰਦੇ। ਰਿਪੋਰਟ ਮੋਸਟਲੀ ਉਹੀ ਹੁੰਦੀਆਂ ਘਟਨਾਵਾਂ ਜਿਹਦੇ 'ਚ ਕੋਈ ਹਮਲਾ ਹੋਏ ਜਾਂ ਕੋਈ ਅਦਰਵਾਈਜ਼ ਹੋਏ ਸੀਰੀਅਸ ਗੱਲ ਜੀ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਸ ਕਿਸਮ ਦਾ ਇਹ ਪਾਗਲਪਨ ਹੁੰਦਾ ਹੈ, ਲੇਕਿਨ ਬਜਾਏ ਕਿ ਤੁਸੀਂ ਪਾਗਲਾਂ ਦੇ ਵਿੱਚ ਜਾ ਕੇ ਜਿਹੜਾ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਉਹ ਉਹਨਾਂ ਦਾ ਪਾਗਲਪਨ ਕਿਉਂ ਹੈ, ਕੁਛ ਘਟਨਾਵਾਂ ਜਾਂ ਕੁਛ ਜਿਹੜੇ ਇਸ ਕਿਸਮ ਦੇ ਪ੍ਰੋਵੋਕ ਵਾਲੇ ਪਲ ਹੁੰਦੇ ਨੇ ਉਹਨਾਂ ਨੂੰ ਅਵੋਇਡ ਕਰਨਾ ਹੀ ਠੀਕ ਹੁੰਦਾ ਹੈ। ਔਰ ਇਸੇ ਹਵਾਲੇ ਨਾਲ ਸਗੋਂ ਅਸੀਂ ਜਦੋਂ ਦੇਖਦੇ ਹਾਂ ਕਿ ਅੱਜ ਹੀ ਖਬਰ ਸੀ ਕਿ ਫਿਲਮ ਜਿੰਦਾ ਸੁੱਖਾ ਭਾਰਤ ਦੇ ਸੈਂਸਰ ਬੋਰਡ ਨੇ ਜਿਹਨੂੰ ਇੱਕ ਵਾਰੀ ਕਲੀਅਰ ਕਰ ਦਿੱਤਾ ਸੀ ਜੀ, ਔਰ ਹੋਮ ਮਿਨਿਸਟਰੀ ਨੇ ਦੁਬਾਰਾ ਉਹਨਾਂ ਨੂੰ ਕਿਹਾ ਕਿ ਜੀ ਇਹਦੇ ਤੇ ਕਰੋ ਖਿਆਲ, ਉਹਦੇ ਤੇ ਉਹਨਾਂ ਨੇ ਪਾਬੰਦੀ ਲਾ ਦਿੱਤੀ। ਔਰ ਅਨਫੋਰਚੂਨੇਟਲੀ ਜਿਨ੍ਹਾਂ ਨੇ ਹਾਲਾਂਕਿ ਜਿੰਦਾ ਸੁੱਖਾ ਦੀ ਜਿਹੜੇ ਮੇਕ ਪ੍ਰੋਡਿਊਸਰ ਡਾਇਰੈਕਟਰ ਫਿਲਮ ਨਾਲ ਸੰਬੰਧਿਤ ਇੱਥੇ ਆਏ ਵੀ ਸਾਡੇ ਸਟੂਡੀਓ, ਉਹਨੂੰ ਇੰਟਰਵਿਊ ਕੀਤਾ, ਪਰ ਉਹਨਾਂ ਨੇ ਵੀ ਜਿਹੜੀ ਜਿੰਦਾ ਸੁੱਖਾ ਫਿਲਮ ਦੀ ਰਿਲੀਜ਼ ਹੈ ਉਹ 9/11 ਨੂੰ ਰੱਖੀ ਹੋਈ ਹੈ। ਔਰ ਅਸੀਂ ਡਿਸਕਸ ਵੀ ਕੀਤਾ ਸੀ ਇਸ ਪ੍ਰੋਗਰਾਮ 'ਚ, ਵੀਰ ਜਤਿੰਦਰ ਸਿੰਘ ਹੁੰਦਲ ਹੋਰਾਂ ਦੀ ਸੈਕਰਾਮੈਂਟੋ ਤੋਂ ਲਿਖਤ ਵੀ ਆਈ ਸੀ ਕਿ ਇਹ ਠੀਕ ਨਹੀਂ ਹੋਏਗਾ, ਕਿਉਂਕਿ 9/11 ਉਹ ਦਿਨ ਹੈ ਜਿਸ ਦਿਨ ਇੰਨੀ ਵੱਡੀ ਘਟਨਾ ਇੱਥੇ ਹੋਈ ਤੇ ਉਦੋਂ ਪੋਸਟਰ ਉਹਨਾਂ ਦੇ ਵੀ ਇਸ ਕਿਸਮ ਦੇ ਨੇ ਜਿੰਦਾ ਸੁੱਖਾ ਦੇ ਹਥਿਆਰਾਂ ਨਾਲ ਲੈਸ ਔਰ ਵੱਡੀ ਗਿਣਤੀ 'ਚ ਥੀਏਟਰ 'ਚ ਇਕੱਠੇ ਹੋਣਾ ਜਾਂ ਦੂਜਾ, ਪਰ ਪਤਾ ਨਹੀਂ ਇਹ ਗੱਲ ਕਿਉਂ ਜਿਹੜੀ ਹੈ ਉਹਨਾਂ ਨੂੰ ਸਮਝ ਨਹੀਂ ਆਈ ਹੈ। ਔਰ ਇਹ ਵੀ ਅਸੀਂ ਇੱਕ ਫੇਰ ਰਿਮਾਈਂਡਰ ਹੈ ਕਿ ਵੀ ਇਹ ਇਸ ਦਿਨ ਦੇ ਔਰ ਇਸ ਆਲੇ ਦੁਆਲੇ, ਕਿਉਂਕਿ ਆਲਰੇਡੀ ਉਹ ਮਾਹੌਲ ਸ਼ੁਰੂ ਹੋ ਗਿਆ, ਮੀਡੀਆ 'ਚ ਵੀ ਉਸ ਕਿਸਮ ਦਾ ਪ੍ਰਚਾਰ ਸ਼ੁਰੂ ਹੋ ਜਾਂਦਾ ਹੈ। ਜੋ ਕੁਛ ਹੁਣ ਮਿਡਲ ਈਸਟ, ਸੀਰੀਆ, ਇਰਾਕ 'ਚ ਚੱਲ ਰਿਹਾ ਹੈ
ਜਿੰਨੀ ਵੱਡੀ ਗਿਣਤੀ 'ਚ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਹੈ ਯੂਰਪ ਦੇ ਵਿੱਚ, ਔਰ ਬਹੁਤ ਸਾਰੇ ਜ਼ਹਿਰੀਲੇ ਕਿਸਮ ਦੇ ਜਿਹੜੇ ਐਡੀਟੋਰੀਅਲ ਔਰ ਲਿਖਤਾਂ ਵੀ ਆ ਰਹੀਆਂ, ਉਹ ਹੰਗਰੀ ਹੋਏ, ਬਲਗਾਰੀਆ ਹੋਏ, ਸਰਬੀਆ ਹੋਏ, ਬੇਸ਼ੱਕ ਇੰਗਲੈਂਡ, ਫਰਾਂਸ, ਸਪੇਨ ਉਹ ਐਕੋਮੋਡੇਟ ਕਰ ਰਹੇ ਨੇ, ਪਰ ਇਹ ਹੈ ਕਿ ਆਉਣ ਵਾਲੇ ਦਿਨਾਂ 'ਚ ਲੱਖਾਂ ਹੋਰ ਲੋਕ ਜਿਹੜੇ ਨੇ ਇਸ ਸਾਲ ਦੇ ਵਿੱਚ ਆਣਗੇ। ਯੂਰਪ ਦਾ ਫਿਕਰ ਪੈ ਗਿਆ ਕਿ ਭਾਈ ਇਹ ਤਾਂ ਕਰੈਕਟਰ ਬਦਲ ਜਾਏਗਾ ਯੂਰਪ ਦਾ, ਕ੍ਰਿਸਚੀਅਨ ਔਰ ਵਾਈਟ ਮੈਨਸ ਕਰੈਕਟਰ। ਸੋ ਇੰਨਾ ਕੁਝ ਜਦੋਂ ਚੱਲ ਰਿਹਾ ਹੈ ਤੇ ਸਾਡੀ ਬਹੁਤ ਵਿਜ਼ਿਬਿਲਿਟੀ ਹੁੰਦੀ ਹੈ ਦਸਤਾਰ ਨਾਲ ਔਰ ਪੂਰੇ ਸਿੱਖੀ ਸਰੂਪ ਨਾਲ। ਸੋ ਇਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਵੀ ਘੱਟੋ ਘੱਟ ਇਸ ਕਿਸਮ ਦੇ ਸੈਂਸਿਟਿਵ ਮੌਕਿਆਂ ਤੇ ਜਿਹੜਾ ਅਸੀਂ ਆਪਣੇ ਆਪ ਨੂੰ ਥੋੜਾ ਜਿਹਾ ਸੇਫ ਗਾਰਡ ਰੱਖੀਏ। ਜਿਹੜੇ ਇਸ਼ੂਜ਼ ਮੈਂ 2-3 ਪਿਕ ਕੀਤੇ ਨੇ, ਉਹਦੇ 'ਚ ਇੱਕ ਤਾਂ ਇਹ ਹੈ ਕਿ ਵੀ ਜਦੋਂ ਦੀ ਮੋਦੀ ਸਰਕਾਰ ਆਈ ਹੈ, ਹੁਣ ਸਾਲ ਤੋਂ ਜ਼ਿਆਦਾ ਟਾਈਮ ਹੋ ਗਿਆ, ਔਰ ਕਿਸ ਤਰੀਕੇ ਨਾਲ ਪੰਜਾਬ ਦੇ ਕਲਚਰ ਦੇ ਵਿੱਚ ਕਿਸਾਨ, ਹਜ਼ਾਰਾਂ ਕਿਸਾਨ ਆਤਮਘਾਤ ਕਰਦੇ ਨੇ, ਕਰ ਚੁੱਕੇ ਨੇ, ਉਹਨਾਂ ਦਾ ਕਿਸੇ ਨੂੰ ਫਿਕਰ ਨਹੀਂ ਹੈ। ਗਾਂ ਦੇ ਨਾਂ ਥੱਲੇ ਜਿਹਨੂੰ ਕਿ ਉਹਨਾਂ ਨੇ ਆਪਣਾ ਸੈਕਰਡ ਐਨੀਮਲ ਜਾਂ ਪਵਿੱਤਰ ਪਸ਼ੂ ਐਲਾਨਿਆ ਹੋਇਆ, ਉਹ ਤਾਂ ਜਿਸ ਤਰੀਕੇ ਨਾਲ ਗਊ ਮਾਤਾ ਦੇ ਸਾਰੇ ਪੁੱਤਰ ਜਿਹੜੇ ਨੇ ਉਹ ਲੱਗੇ ਹੋਏ ਨੇ, ਉਹ ਤਾਂ ਸਾਰੇ ਭਾਰਤ ਭਰ ਦੇ ਵਿੱਚ ਹੀ ਜਿਹੜਾ ਹੈ, ਜੋ ਹੁਣ ਮਹਾਰਾਸ਼ਟਰ 'ਚ ਚੱਲ ਰਿਹਾ ਹੈ, ਹੋਰ ਥਾਵਾਂ ਤੇ ਜਿਹੜੀਆਂ ਬੀਜੇਪੀ ਰੂਲਡ ਸਟੇਟਸ ਨੇ ਉਹਨਾਂ ਦੇ ਵਿੱਚ ਇਸ ਕਿਸਮ ਦੇ ਸਖਤ ਕਾਨੂੰਨ ਬਣਾ ਦਿੱਤੇ ਨੇ। ਬੰਦੇ ਮਰੇ ਦਾ ਕੋਈ ਫਿਕਰ ਨਹੀਂ ਹੈ, ਕਿਸਾਨ ਮਰ ਰਹੇ ਨੇ। ਇਕੱਲੇ ਮਹਾਰਾਸ਼ਟਰ ਦੇ ਵਿੱਚ ਹੀ ਉਹਦੇ ਵਿਦਰਭਾ ਰੀਜਨ ਔਰ ਮਰਾਠਵਾੜਾ 'ਚ ਹਜ਼ਾਰਾਂ ਕਿਸਾਨਾਂ ਨੇ ਪਿਛਲੇ 8-9 ਮਹੀਨੇ ਦੇ ਵਿੱਚ, ਜਦੋਂ ਦਾ ਇਹ ਸਾਲ ਚੜ੍ਹਿਆ, ਆਤਮਘਾਤ ਕੀਤੇ। ਪਰ ਇਹਨਾਂ ਨੂੰ ਉਹ ਫਿਕਰ ਬੰਦਿਆਂ ਦਾ ਨਹੀਂ ਹੈ, ਗਾਵਾਂ ਦਾ ਫਿਕਰ ਹੈ। ਔਰ ਪੰਜਾਬ 'ਚ ਵੀ ਬਾਦਲ ਜਿਹੜਾ ਕਿ ਬਿਲਕੁਲ ਪਿਛਲਾ ਗਿਆ RSS ਆਈਡੀਓਲੋਜੀ ਦਾ, ਇਹਨਾਂ ਨੇ ਜ਼ਿਲ੍ਹਾ ਹੈੱਡਕੁਆਟਰਾਂ ਦੇ ਵਿੱਚ ਕਿ ਜੀ ਗਊਸ਼ਾਲਾਵਾਂ, ਔਰ ਉਹਨੇ ਖੁੱਲ੍ਹੇਆਮ ਕਿਹਾ ਜੀ ਜਿੱਥੇ ਜਿੰਨੀ ਜ਼ਮੀਨ ਚਾਹੀਦੀ ਹੈ ਮੈਨੂੰ ਦੱਸੋ, ਮੈਂ ਜਿਹੜਾ ਉਹਦੇ ਲਈ ਫੰਡਸ ਵੀ ਦਿਆਂਗਾ ਔਰ ਗਊਸ਼ਾਲਾਵਾਂ ਅਸੀਂ ਖੋਲਾਂਗੇ, ਔਰ ਖੋਲ ਵੀ ਰਹੇ ਨੇ, ਔਰ ਆਲਰੇਡੀ ਕਾਫੀ ਮਨੀ ਵੀ ਉਸ ਪਾਸੇ ਡਾਈਵਰਟ ਹੋ ਰਹੀ ਹੈ। ਪਰ ਹੁਣ ਇਸ ਕਿਸਮ ਦੇ ਉਹ ਕਰਦੇ ਕੀ ਨੇ, ਜਿਹੜੀਆਂ ਰਿਪੋਰਟਾਂ ਸਾਡੇ ਕੋਲ ਆਈਆਂ ਨੇ ਕਿ ਉਹ ਗਊਸ਼ਾਲਾਵਾਂ ਵਾਲੇ ਜਾਂ ਦੂਜੇ ਜਦੋਂ ਕੋਈ ਸਟੇ ਐਨੀਮਲ ਜਿਹੜੇ ਆਉਂਦੇ ਨੇ, ਉਹਨਾਂ ਨੂੰ ਅੱਗੋਂ ਦੀ ਗਊਸ਼ਾਲਾ 'ਚੋਂ ਐਂਟਰ ਕਰਦੇ ਨੇ, ਉਹਨਾਂ ਦੇ ਜਿੰਨੇ ਖਰਚੇ ਦੇ ਪੈਸੇ ਲੈ ਲੈਂਦੇ ਨੇ, ਪਿਛਲਾ ਦਰਵਾਜ਼ਾ ਖੋਲ ਦਿੰਦੇ ਨੇ, ਉਹਨਾਂ ਨੂੰ ਬਾਹਰ ਕੱਢ ਦਿੰਦੇ ਨੇ, ਤੇ ਉਹ ਜਿਹੜੇ ਨੇ ਅਵਾਰਾ ਘੁੰਮਦੇ ਫਿਰਦੇ ਨੇ। ਔਰ ਉਹਦਾ ਨਤੀਜਾ ਇਹ ਹੈ ਕਿ ਵੀ ਇੰਨੇ ਐਕਸੀਡੈਂਟ ਪੰਜਾਬ 'ਚ ਹੋ ਰਹੇ ਨੇ ਕਿ ਕਿਉਂਕਿ ਜੇ ਕੋਈ ਮਾਰਨ ਵਾਲੀ ਤਾਂ ਗੱਲ ਹੀ ਨਹੀਂ ਰਹੀ, ਜਾਂ ਜਿਹੜਾ ਅੱਗੇ ਥੋੜਾ ਬਹੁਤ ਪੰਜਾਬ 'ਚੋਂ ਲੈ ਜਾਂਦੇ ਸੀ ਚਮੜਾ ਲਾਉਣ ਵਾਲੇ ਜਾਂ ਸ਼ੂ ਇੰਡਸਟਰੀ ਵਾਲੇ, ਜਾਂ ਉਹਨਾਂ ਨੂੰ ਉਧਰ ਬੰਗਲਾਦੇਸ਼ ਜਾਂ ਦੂਜੇ ਪਾਸੇ ਤੋੜ ਦਿੰਦੇ ਸੀ, ਉਹ ਬਿਲਕੁਲ ਬੰਦ ਹੋ ਗਿਆ। ਰਾਦਰ ਕਿਤੇ ਵੀ ਭਾਵੇਂ ਨਾਰਮਲ ਦੇ ਵਿੱਚ ਹੀ ਕੋਈ ਲਿਜਾ ਰਿਹਾ ਹੋਏ ਆਮ ਜਿਹੜੇ ਐਨੀਮਲ ਵੀ, ਤੇ ਉਹਨਾਂ ਨੂੰ ਇਹ ਹਿੰਦੂ ਸ਼ਿਵ ਸੈਨਾ ਔਰ ਉਹਨਾਂ ਦੇ ਗੁੰਡੇ ਰੋਕ ਕੇ ਜਿਹੜੇ ਨੇ ਮਾਰ ਕੁਟਾਈ ਕਰਦੇ ਨੇ। ਹੁਣ ਸਟੇ ਐਨੀਮਲ ਜਿਹੜੇ ਨੇ, ਜਿਹੜੇ ਇਸ ਕਿਸਮ ਦੇ ਅਵਾਰਾ ਪਸ਼ੂ, ਗਾਵਾਂ ਔਰ ਬੱਚੇ ਬੱਚੀਆਂ, ਇੰਨੀ ਜ਼ਿਆਦਾ ਗਿਣਤੀ ਉਹਨਾਂ ਦੀ ਹੋ ਗਈ। ਐਕਸੀਡੈਂਟ ਤਾਂ ਇੱਕ ਪਾਸੇ, ਇਹ ਖਬਰ ਟ੍ਰਿਬਿਊਨ ਦੀ ਹੈ, imposition of cow cess on the cards in ਸੰਗਰੂਰ, ਕਿ ਹੁਣ ਸੰਗਰੂਰ ਜ਼ਿਲ੍ਹੇ 'ਚ ਗਊਆਂ ਦੇ ਰੱਖ ਰਖਾਵ ਲਈ ਜਿਹੜਾ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਟੈਕਸ ਲਾਉਣ ਦਾ ਫੈਸਲਾ ਕੀਤਾ। ਔਰ ਇਹ ਖਬਰ ਇਹ ਹੈ ਕਿ ਵੀ ਇਹ 9 ਆਈਟਮਸ ਦੇ ਉੱਤੇ ਜਿਹੜੀਆਂ ਸੰਗਰੂਰ ਦੀ ਮਿਊਨਿਸਪਲ ਕਮੇਟੀ ਲਿਮਿਟਸ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਉਹ ਉਹਨਾਂ ਦੇ ਉੱਤੇ ਟੈਕਸ ਲੱਗੇਗਾ। ਔਰ ਇਹਨਾਂ ਦੇ ਵਿੱਚ ਜਿਹੜੀਆਂ ਮੇਨ ਤੌਰ ਦੇ ਉੱਤੇ ਜਿਨ੍ਹਾਂ ਦੇ ਟੈਕਸ ਲਾਉਣਾ ਚਾਹੁੰਦੇ ਨੇ, ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਾਨਵਰਾਂ ਦੀ ਸ਼ੈਲਟਰ, ਫੂਡ ਤੇ ਉਹਨਾਂ ਨੂੰ ਦਵਾਈਆਂ, ਔਰ ਇਹ ਉਹਦੇ ਲਈ ਕਰਾਂਗੇ। ਔਰ ਇਹ ਜਿਹੜਾ ਜਿਨ੍ਹਾਂ ਦੇ ਟੈਕਸ ਲੱਗਣਾ, ਉਹਨਾਂ ਦੇ ਵਿੱਚ ਵਾਈਨ, ਬੀਅਰ, ਆਇਲ ਟੈਂਕਰ, ਮੈਰਿਜ ਪੈਲੇਸਿਸ, ਔਰ ਇਹ ਜਿਹੜੇ ਨੇ ਲੋਕਲ ਗਵਰਨਮੈਂਟ ਅਪਰੂਵਲ ਦੇ ਲਈ ਉਹਨਾਂ ਨੇ ਭੇਜੇ ਨੇ। ਔਰ ਉਹਨਾਂ ਦੇ ਕੌਂਸਲ ਦਾ ਚੇਅਰਮੈਨ ਇਹ ਕਹਿੰਦਾ ਕਿ ਜੀ ਇਹ ਸਾਰੇ ਟੈਕਸ ਦੇ ਨਾਲ ਅਸੀਂ 1 ਕਰੋੜ ਰੁਪਈਆ ਮਹੀਨੇ ਦਾ ਇਕੱਠਾ ਕਰਾਂਗੇ, ਜਿਹਦੇ ਨਾਲ ਅਸੀਂ ਗਾਵਾਂ ਦਾ ਰੱਖ ਰਖਾਵ ਕਰਾਂਗੇ ਜੀ। ਔਰ ਉਹਨਾਂ ਨੇ ਇਹ ਵੀ ਦੱਸ ਦਿੱਤਾ ਹੈ ਜੀ ਕਿ ਕਿੰਨਾ ਟੈਕਸ ਲਾਣਾ ਹੈ। ਵੀ ਲੈ, ਆਇਲ ਟੈਂਕਰ ਦੇ ਉੱਤੇ 100 ਰੁਪਈਆ ਇੱਕ ਟ੍ਰਿਪ ਤੇ ਟੈਕਸ ਹੋਏਗਾ, ਸੀਮੈਂਟ ਦੇ ਉੱਤੇ 1 ਰੁਪਈਆ ਪਰ ਬੈਗ ਹੋਏਗਾ, 4 ਵੀਲਰ ਦੇ ਉੱਤੇ 4 ਵੀਲਰ ਜਿਹੜੀਆਂ ਆਟੋ ਨੇ 1000 ਪਰ ਵਹੀਕਲ ਹੋਏਗਾ, ਸੇਲ ਆਫ 2 ਵੀਲਰਸ ਤੇ 200 ਰੁਪਈਆ ਪਰ ਵਹੀਕਲ ਹੋਏਗਾ, ਅੰਗਰੇਜ਼ੀ ਸ਼ਰਾਬ ਤੇ 10 ਰੁਪਏ ਪਰ ਬੋਟਲ ਹੋਏਗਾ, ਕੰਟਰੀ ਮੇਡ ਦੇਸੀ ਔਰ ਬੀਅਰ ਤੇ 5 ਰੁਪਏ ਪਰ ਬੋਟਲ ਹੋਏਗਾ। ਬਿਜਲੀ ਦੇ ਉੱਤੇ ਵੀ ਇਹ ਗਾਂ ਮਾਤਾ ਨੂੰ ਜਿਹੜਾ ਉਹ ਪਾਲਣ ਦੇ ਲਈ ਇਹ ਟੈਕਸ ਲੱਗਣਗੇ, ਉਹਦੇ ਤੇ 2% 2 ਪੈਸੇ ਪਰ ਯੂਨਿਟ ਹੋਏਗਾ। ਏਸੀ ਜਿਹੜੇ ਮੈਰਿਜ ਪੈਲੇਸ ਤੇ ਲੱਗਦੇ ਨੇ, ਇਹ ਮੈਰਿਜ ਪੈਲੇਸ ਜਿਹੜੇ ਜਿਹਨਾਂ 'ਚ 에ਅਰ ਕੰਡੀਸ਼ਨਿੰਗ ਹੈ ਜੀ, 1000 ਪਰ ਫੰਕਸ਼ਨ ਹੋਏਗਾ।
ਤੇ ਜਿੱਥੇ ਨਾਨ ਏਸੀ ਨੇ, ਨਹੀਂ ਲੱਗੇ ਹੋਏ ਏਸੀ ਮੈਰਿਜ ਪੈਲਸ ਤੇ 500 ਰੁਪਈਆ ਪਰ ਫੰਕਸ਼ਨ ਹੋਏਗਾ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਵੀ ਜਿੱਥੇ ਕਿਸਾਨ ਪੈਸੇ ਕਰਜ਼ਾ ਨਾ ਮੋੜ ਸਕਣ ਕਰਕੇ ਭੁੱਖੇ ਮਰ ਰਹੇ ਨੇ, ਚੀਜ਼ਾਂ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਅਸਮਾਨ ਛੂਹ ਰਹੀਆਂ, ਔਰ ਗਾਂ ਜਿਹੜੀ ਜਿਹਨੂੰ ਮਾਤਾ ਬਣਾਇਆ ਹੋਇਆ, ਇਕੱਲੇ ਸੰਗਰੂਰ ਸ਼ਹਿਰ 'ਚ 1 ਕਰੋੜ ਰੁਪਈਆ ਉਹਨਾਂ ਚੀਜ਼ਾਂ ਤੇ, ਇਹ ਆਇਲ, ਦੂਜੀਆਂ ਤੀਜੀਆਂ, ਬਿਜਲੀ, ਮੈਰਿਜ, ਆਮ ਲੋਕਾਂ ਦੀਆਂ ਵਰਤੋਂ ਦੀ। ਸੋ ਉਸ ਧਰਤੀ ਦੇ ਉੱਤੇ ਅੱਜ ਇਨਸਾਨ ਦੀ ਕੀਮਤ ਨਹੀਂ ਹੈ ਜੀ, ਉੱਥੇ ਇਹ ਜਾਨਵਰ, ਔਰ ਉਹ ਵੀ ਗਾਂ ਜਿਹੜੀ ਹੈ ਉਹਨੂੰ, ਇਹ ਹਿੰਦੂਤਵੀ ਇਹਨੂੰ ਜਨੂਨ ਕਹਿੰਦੇ ਨੇ। ਔਰ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਵੀ ਜਿਹੜੇ ਇੱਕ ਪਾਸੇ ਗਾਵਾਂ ਨੂੰ ਪ੍ਰਮੋਟ ਕਰਨ ਦੀ ਲਾਈਨ ਹੈ, ਇਸੇ ਹੀ ਅਖਬਾਰ ਦੇ ਇਸ਼ੂ 'ਚ ਦੂਸਰੀ ਖਬਰ ਹੈ 1/3 ਟੈਕਸ ਔਨ ਸਿਗਰਟਸ ਮੇ ਗੋ ਟੂ ਕੈਂਸਰ ਫੰਡ। ਹੁਣ ਇੱਕ ਪਾਸੇ ਜਿਹੜੇ ਸਿਗਰਟ ਦੇ ਉੱਤੇ ਪਹਿਲਾਂ ਜ਼ਿਆਦਾ ਲਾਇਆ ਹੋਇਆ ਸੀ ਵੈਟ, ਉਹਨੂੰ ਘਟਾ ਦਿੱਤਾ ਸੀ ਇਹਨਾਂ ਨੇ, ਔਰ ਈਵਨ ਨਾਨ ਸਿਕ ਆਰਗੇਨਾਈਜੇਸ਼ਨ ਜਿਹੜੀਆਂ NGOs ਕੰਮ ਕਰਦੀਆਂ ਨੇ ਕਿ ਪੰਜਾਬ ਦੇ ਵਿੱਚ ਇੰਨਾ ਜ਼ਿਆਦਾ ਕੈਂਸਰ ਹੈ, ਸ਼ਾਇਦ ਹਾਈਐਸਟ ਕੰਸੈਂਟ੍ਰੇਸ਼ਨ ਹੈ ਕੈਂਸਰ ਦੀ। ਔਰ ਪੰਜਾਬ 'ਚ ਇਸ ਵੇਲੇ ਉਹਨਾਂ ਨੇ ਇੱਕ ਪਾਸੇ ਤਾਂ ਸਟੇ ਐਨੀਮਲਸ ਦੇ ਥੱਲੇ ਗਾਵਾਂ ਜਿਹੜੀਆਂ ਨੇ ਸੁੱਟੀਆਂ ਹੋਈਆਂ ਨੇ, ਡਰੱਗਸ ਦੇ ਹਵਾਲੇ ਜਵਾਨੀ ਕੀਤੀ ਹੋਈ, ਔਰ ਜਿਸ ਤੇਜ਼ੀ ਨਾਲ ਪੰਜਾਬ ਦੇ ਵਿੱਚ ਤੰਬਾਕੂ ਔਰ ਸਿਗਰਟ ਉਸ ਦਾ ਇਸਤੇਮਾਲ ਹੋ ਰਿਹਾ ਹੈ ਜਾਂ ਉਹਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਪੰਜਾਬ ਦੇ ਵਿੱਚ ਜਿਹੜਾ ਇਹਨਾਂ ਦਾ ਇਸੇ ਹੀ ਖਬਰ ਦਾ ਕਹਿਣਾ ਕਿ 500 ਕਰੋੜ ਰੁਪਏ ਦੀਆਂ ਸਿਗਰਟਾਂ ਵੇਚੀਆਂ ਜਾਂਦੀਆਂ ਨੇ। 500 ਕਰੋੜ ਇਕੱਲੀ ਸਿਗਰਟ ਦੀ ਗੱਲ ਹੈ। ਜਿਹੜਾ ਚਿਊਏਬਲ ਟਬੈਕੋ ਹੈ, ਜ਼ਰਦਾ ਜਿਹਨੂੰ ਕਹਿੰਦੇ ਨੇ, ਜਾਂ ਹੋਰ ਜਿਹੜੀਆਂ ਹੁੱਕਾ ਬਾਰਸ ਔਰ ਫਲਾਣਾ ਬਣਾ ਕੇ ਜਿਹੜੀਆਂ ਸ਼ਹਿਰਾਂ ਦੇ ਵਿੱਚ ਜਿਵੇਂ ਸਿੱਖਾਂ ਨੂੰ ਜਿਹੜਾ ਤੰਬਾਕੂ ਵੱਲ ਤੋਰਿਆ ਜਾ ਰਿਹਾ, ਔਰ ਉਹਨਾਂ ਨੇ ਕਿਹਾ ਜੀ ਅਸੀਂ ਜਿਹੜਾ ਹੈ ਨਾ ਹੁਣ ਇਹ ਸਿਗਰਟ ਦੇ ਉੱਤੇ ਟੈਕਸ ਲਾਵਾਂਗੇ, ਔਰ ਜਿਹੜਾ ਉਹਦਾ ਤੀਸਰਾ ਹਿੱਸਾ ਟੈਕਸ ਹੈ ਉਹ ਸਿਗਰਟਾਂ ਤੇ, ਉਹ ਅਸੀਂ ਕੈਂਸਰ ਦੇ ਮਰੀਜ਼ਾਂ ਨੂੰ ਦੇਵਾਂਗੇ। ਇਹ ਇਵੇਂ ਹੀ ਹੈ ਕਿ ਬਈ ਚੋਰ ਨੂੰ ਕਹਿਣਾ ਵੀ ਆ ਜਾ ਘਰ, ਕੋਈ ਨਹੀਂ ਹੈ, ਤੇ ਘਰ ਵਾਲੇ ਨੂੰ ਕਹਿਣਾ ਕਿ ਵੀ ਆ ਚੋਰ ਆ ਰਿਹਾ ਤੂੰ ਹੋ ਜਾ ਤਿਆਰ ਜੀ। ਹੁਣ ਜੇ ਕੈਂਸਰ, ਕਿਉਂਕਿ ਜਿਹੜਾ ਟੋਬੈਕੋ ਹੈ ਇੱਕ ਸਭ ਤੋਂ ਵੱਡਾ ਰੀਜ਼ਨ ਹੈ ਕੈਂਸਰ ਦਾ, ਉਸ ਦੇ ਵਿੱਚ ਖਾਸ ਤੌਰ ਤੇ ਲੰਗ ਕੈਂਸਰ ਹੈ, ਜਾਂ ਈਵਨ ਹੁਣ ਪੰਜਾਬ ਵਿੱਚ ਟੰਗ ਕੈਂਸਰ, ਜ਼ੁਬਾਨ ਦਾ ਕੈਂਸਰ ਬੜਾ ਵੱਧ ਰਿਹਾ, ਉਹਦਾ ਕਾਰਨ ਵੀ ਇਹ ਜਿਹੜਾ ਚਿਊਏਬਲ ਟੋਬੈਕੋ ਹੈ। ਹੁਣ ਇੱਕ ਪਾਸੇ ਤੰਬਾਕੂ ਨੂੰ ਪ੍ਰਮੋਟ ਕੀਤਾ ਜਾ ਰਿਹਾ ਜੀ, ਔਰ ਫਿਰ ਇਹ ਕਿਹਾ ਜਾ ਰਿਹਾ ਜੀ ਅਸੀਂ ਪ੍ਰਮੋਟ ਭਾਵੇਂ ਕਰ ਰਹੇ ਹਾਂ, ਅਸੀਂ ਇੱਥੇ ਟੈਕਸ ਜਿਹੜਾ ਹੈ ਨਾ ਉਹ ਤੀਜਾ ਹਿੱਸਾ ਟੈਕਸ ਜਿਹੜਾ ਹੈ ਅਸੀਂ ਉਹ ਦਿਆਂਗੇ ਕੈਂਸਰ ਦੇ ਮਰੀਜ਼ਾਂ ਨੂੰ। ਔਰ ਕੈਂਸਰ ਦਾ ਜਿਹੜਾ ਆਲਰੇਡੀ ਫਿਗਰਸ ਨੇ ਕਿ ਵੀ ਇੰਨੀਆਂ ਜ਼ਿਆਦਾ ਕੈਂਸਰ ਹੈ ਕਿ ਸਟੇਟ ਇਜ਼ ਬਿਲੀਵ ਟੂ ਹੈਵ 90 ਕੈਂਸਰ ਪੇਸ਼ੈਂਟਸ ਪਰ 1 ਲੱਖ ਪੋਪੂਲੇਸ਼ਨ, ਕਿ 1 ਲੱਖ ਚ 90 ਬੰਦਿਆਂ ਨੂੰ ਕੈਂਸਰ। ਇਹ ਉਹ ਹੈ ਜਿਹੜਾ ਡਿਟੈਕਟਡ ਹੈ, ਕਿਉਂਕਿ ਉੱਥੇ ਡਿਟੈਕਟ ਉਦੋਂ ਹੀ ਹੁੰਦਾ ਜਦੋਂ ਤੀਸਰੀ ਸਟੇਜ ਆਈ ਹੁੰਦੀ। ਉੱਥੇ ਕੋਈ ਇਹ ਤਾਂ ਹੈ ਨਹੀਂ ਕਿ ਵੀ ਤੁਹਾਡੀ ਕੋਈ ਰੂਟੀਨ ਚੈੱਕਅਪ ਹੁੰਦਾ ਹੈ, ਕੋਈ ਮੈਡੀਕਲ ਕਲੀਨਿਕ ਬਣੇ ਹੋਏ ਨੇ ਕਿ ਲੋਕਾਂ ਨੇ ਜਾ ਕੇ ਕਰਾਣਾ, ਉਹ ਤਾਂ ਜਦੋਂ ਬਿਲਕੁਲ ਹੋ ਜਾਂਦਾ ਉਹਦਾ ਐਂਡ। ਸੋ ਜੇ 1 ਲੱਖ ਦੇ ਪਿੱਛੇ 90 ਕੈਂਸਰ ਪੇਸ਼ੈਂਟ ਨੇ ਤਾਂ ਅੰਦਾਜ਼ਾ ਲਾਓ ਕਿੰਨੇ ਅੰਡ, ਸਾਰਾ ਮਾਲਵਾ ਬੈਲਟ, ਮਾਨਸਾ, ਮੋਗਾ, ਬਠਿੰਡਾ, ਬਰਨਾਲਾ ਜਿੰਨੇ ਜ਼ਿਲ੍ਹੇ ਨੇ, ਉਹ ਤਾਂ ਗੰਗਾਨਗਰ ਜਿੱਥੇ ਚੀਪ ਟ੍ਰੀਟਮੈਂਟ ਹੈ, ਉਹ ਟ੍ਰੇਨ ਜਿਹੜੀ ਜਾਂਦੀ ਹੈ ਉਹਦਾ ਨਾਂ ਹੀ ਕੈਂਸਰ ਟ੍ਰੇਨ। ਸੋ ਇਹ ਪੰਜਾਬ 'ਚ ਗਾਵਾਂ ਦੇ ਲਈ ਤੁਸੀਂ 1 ਕਰੋੜ ਸਿਰਫ ਇੱਕ ਸੰਗਰੂਰ ਦੀ ਮਿਊਨਿਸਪਲ ਕਮੇਟੀ ਇਕੱਠੀ ਕਰੇਗੀ ਵੀ ਆਵਾਰਾ ਗਊਆਂ ਨੂੰ ਜਿਹੜਾ ਖਵਾਉਣਾ ਜਾਂ ਦਵਾਈਆਂ ਦੇਣੀਆਂ ਨੇ, ਇਧਰ ਤੁਸੀਂ ਸਿਗਰਟਾਂ ਜਿਹੜੀਆਂ ਨੇ ਉਹਨਾਂ ਦੇ ਹਵਾਲੇ ਕਰਕੇ ਤੇ ਇਹ ਕਰਦੇ। ਔਰ ਮੈਂ ਇਹ ਦੇਖ ਰਿਹਾ ਵੀ ਇਹ ਕੋਈ ਟ੍ਰੈਂਡ ਜਿਹੜਾ ਇਸ ਹਕੂਮਤ ਦਾ ਹੈ, ਪਤਾ ਨਹੀਂ ਇਹ ਸਾਡੇ ਜਿਹੜੇ ਉਸ ਧਰਤੀ ਦੇ ਲੋਕ ਹੈ ਅਸੀਂ ਕਿਸ ਕਿਸਮ ਦਾ ਅਸੀਂ ਇਹਨਾਂ ਦੀਆਂ ਨੀਤੀਆਂ ਨੂੰ। ਇੱਕ ਟ੍ਰਿਬਿਊਨ ਦੇ ਵਿੱਚ ਫੀਚਰ ਹੁੰਦਾ ਹੈ 100 years ago ਕਿ 100 ਸਾਲ ਪਹਿਲਾਂ ਜਿਹੜੀ ਕੋਈ ਖਬਰ ਟ੍ਰਿਬਿਊਨ 'ਚ ਲੱਗੀ ਉਹ ਉਹਨਾਂ ਨੇ ਕਾਲਮ ਇੱਕ ਬਣਾਇਆ ਹੋਇਆ। ਕੁਦਰਤੀ ਅੱਜ ਮੇਰੀ ਨਜ਼ਰ ਪਈ ਹਿੰਦੂ ਯੂਨੀਵਰਸਿਟੀ ਫੰਡਸ ਜੀ। ਹੁਣ ਬਨਾਰਸ ਹਿੰਦੂ ਯੂਨੀਵਰਸਿਟੀ ਜਦੋਂ 1915 ਦੇ ਵਿੱਚ ਬਣ ਰਹੀ ਸੀ, ਔਰ ਇਹ ਖਬਰ ਹੀ ਇਹ ਹੈ ਕਿ ਹਿਜ਼ ਹਾਈਨੈਸ ਦਾ ਮਹਾਰਾਜਾ ਆਫ ਨਾਭਾ has paid in his donation of rupees 1 lakh to the Hindu University. This makes up the 50 lakhs which was required by the government as a minimum permanent endowment for the university. It is gratifying that to the enlightened Maharaja of Nabha belongs the honor of completing that amount on the eve of introduction of the Hindu University Bill in the Imperial Council, rupees 30 lakh ਅੱਗੇ ਖਬਰ। ਹੁਣ 1915 ਚ ਅੱਜ ਦੇ ਦਿਨ ਮਹਾਰਾਜਾ ਨਾਭਾ, ਜਦੋਂ ਅਸੀਂ ਮਹਾਰਾਜਿਆਂ ਦੇ ਹਵਾਲੇ ਨਾਲ ਇਹਨਾਂ ਦੇ ਮਾਲਵੇ ਰਿਆਸਤਾਂ ਦੀ ਗੱਲ ਕਰਦੇ ਹਾਂ ਤਾਂ ਨਾਭਾ ਰਿਪਦਮਨ ਸਿੰਘ ਨਾਭਾ ਆਨੰਦ ਮੈਰਿਜ ਐਕਟ ਔਰ ਦੂਸਰੇ ਲਈ 1 ਲੱਖ ਰੁਪਈਆ ਬਨਾਰਸ ਹਿੰਦੂ ਯੂਨੀਵਰਸਿਟੀ ਨੂੰ ਦਿੱਤਾ ਜੀ। ਹੁਣ ਇਸ ਤੋਂ ਇਲਾਵਾ ਪਟਿਆਲੇ ਦੇ ਰਾਜਿਆਂ ਨੇ ਇਸ ਤੋਂ ਵੀ ਕਈ ਗੁਣਾ ਦਿੱਤਾ ਹੋਇਆ।
ਫਰੀਦਕੋਟ, ਕਪੂਰਥਲਾ। ਔਰ ਇਹ ਬਨਾਰਸ ਹਿੰਦੂ ਯੂਨੀਵਰਸਿਟੀ ਮਦਨ ਮੋਹਨ ਮਾਲਵੀਆ ਜਿਹਨੇ ਦੁਰਗਿਆਣਾ ਮੰਦਿਰ ਬਰਾਬਰ ਤੇ ਬਣਾਇਆ, ਦਰਬਾਰ ਸਾਹਿਬ ਦਾ ਸਟਰਕਚਰ, ਮੂਰਤੀਆਂ ਉੱਥੇ ਰੱਖ ਕੇ, ਔਰ ਉਸ ਦੇ ਇੱਕ ਬਲਾਕ ਦਾ ਨੀਂਹ ਪੱਥਰ ਵੀ ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਤੋਂ ਰਖਵਾਇਆ। ਸੋ ਮੈਂ ਕਈ ਵਾਰੀ ਦੇਖਦਾ ਕਿ ਵੀ ਜੇ ਅੱਜ ਬੜੂ ਸਾਹਿਬ ਵਾਲਿਆਂ ਦਾ ਹਾਲ, ਬਹੁਤ ਵਾਰੀ ਜਦੋਂ ਸਾਡੇ ਬਹੁਤ ਸਾਰੇ ਵਿਊਅਰ ਵੀ ਲਿਖਦੇ ਨੇ ਕਿ ਜੀ ਇੱਥੇ ਕੋਈ ਮੰਦਿਰ ਦਾ ਉਦਘਾਟਨ ਕਰ ਦਿੱਤਾ ਜਾਂ RSS ਦਾ ਮੁਖੀ ਉੱਥੇ ਆ ਗਿਆ ਜਾਂ ਕਿਹੜਾ ਪਾਰਟ ਹਿੰਦੂਤਵੀ ਏਜੰਡੇ ਦਾ ਸਿਲੇਬਸ 'ਚ ਹੈ, ਤੇ ਮੈਨੂੰ ਕਈ ਵਾਰੀ ਹੈਰਾਨੀ ਨਹੀਂ ਹੁੰਦੀ ਕਿ ਅਸੀਂ 100 ਸਾਲ ਬਾਅਦ ਵੀ, ਉਦੋਂ ਤਾਂ ਅਜੇ ਅੰਗਰੇਜ਼ ਹਾਕਮ ਸੀ, ਹਿੰਦੂਆਂ ਦੀ ਹਾਕਮੀ ਦੇਖੀ ਨਹੀਂ ਸੀ ਹੋਈ। ਹੁਣ ਬਨਾਰਸ ਹਿੰਦੂ ਇਹ ਜਿਹੜੇ ਮਹਾਰਾਜਿਆਂ ਨੂੰ ਅਦਰਵਾਈਜ਼ ਪੰਜਾਬ 'ਚ ਸਿੱਖਾਂ ਦੀ ਐਜੂਕੇਸ਼ਨ ਨਜ਼ਰ ਨਹੀਂ ਸੀ ਆਉਂਦੀ, ਕਿਉਂ ਨਹੀਂ ਇਹਨਾਂ ਨੇ ਐਫਰਟ ਕੀਤਾ ਕਿ ਪੰਜਾਬ ਦੇ ਵਿੱਚ ਇੱਕ ਸਿੱਖ ਯੂਨੀਵਰਸਿਟੀ ਬਣਾਈ ਜਾਏ ਜੀ। ਜੇ ਸਰ ਸੈਯਦ ਅਹਿਮਦ ਖਾਨ ਨੇ ਅਲੀਗੜ੍ਹ ਦੇ ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਬਣਾਈ ਤਾਂ ਉਸ ਯੂਨੀਵਰਸਿਟੀ ਦੀ ਬਦੌਲਤ ਪਾਕਿਸਤਾਨ ਬਣੇ, ਕਿਉਂਕਿ ਜਿਹੜਾ ਇੰਟੈਲੈਕਚੁਅਲ ਲੋਕ ਹੁੰਦੇ ਨੇ, ਜਦੋਂ ਸੋਚਵਾਨ ਬੈਠਦੇ ਨੇ, ਸੋਚਦੇ ਨੇ, ਫਿਰ ਉਹ ਕੌਮਾਂ ਦੀ ਤਕਦੀਰ ਘੜਦੇ ਨੇ। ਬਨਾਰਸ ਹਿੰਦੂ ਯੂਨੀਵਰਸਿਟੀ ਹਿੰਦੂਆਂ ਦਾ ਵੱਡਾ ਥਿੰਕ ਟੈਂਕ, ਹਿੰਦੂਤਵਾ ਦਾ ਏਜੰਡਾ ਉਸ ਸਾਰੇ ਚੋਂ ਨਿਕਲਦੇ। ਔਰ ਇੱਥੇ ਹਾਲ ਇਹ ਹੈ ਕਿ ਵੀ ਇਹ ਬਨਾਰਸ ਹਿੰਦੂ ਯੂਨੀਵਰਸਿਟੀ ਨੂੰ ਲੱਖ ਲੱਖ, 2-2 ਲੱਖ, 5-5 ਲੱਖ, ਉਹਨਾਂ ਜ਼ਮਾਨੇ ਦੇਖੋ ਲੱਖ ਦੀ ਕੀਮਤ ਕੀ ਹੋਏਗੀ, ਇਹ ਸਾਡੇ ਮਹਾਰਾਜੇ ਦੇ ਰਹੇ ਨੇ। ਪਰ ਇਹਨਾਂ ਨੂੰ ਇਹ ਨਹੀਂ ਸੁਝੀ ਕਿ ਵੀ ਅਸੀਂ ਪੰਜਾਬ 'ਚ ਆਪਣੇ ਲੋਕਾਂ, ਔਰ ਇਹ ਕੋਈ ਲੱਖ ਕੋਈ ਪਿਓ ਦੇ ਘਰੋਂ ਨਹੀਂ ਲਿਆਏ, ਜਾਂ ਉਹੀ ਲੋਕ ਜਿਹੜੇ ਵਿਚਾਰੇ ਜਿਨ੍ਹਾਂ ਨੂੰ ਜਾਨਵਰਾਂ ਨਾਲੋਂ ਬੱਤਰ ਟਰੀਟ ਕਰਦੇ ਸੀ ਇਹ ਦੇਸੀ ਰਾਜੇ ਸਾਰੇ, ਉਹਨਾਂ ਤੇ ਉੱਤੇ ਟੈਕਸ ਲਾ ਕੇ, ਉਹਨਾਂ ਨੂੰ ਜਿਹੜਾ ਐਕਸਟਰਾ ਉਹਨਾਂ ਦੇ ਉੱਤੇ ਜਿਹੜਾ ਮਾਲੀਆ ਉਹਨਾਂ ਤੋਂ ਉਗਰਾ ਕੇ ਇਹ ਹਿੰਦੂ ਥਿੰਕ ਟੈਂਕ ਬਣਾਉਂਦੇ ਰਹੇ। ਸੋ ਇਹ ਐਟੀਟਿਊਡ ਜਿਹੜਾ ਉਹ ਬੜਾ ਵਿਜ਼ੀਬਲ ਹੈ। ਬਾਕੀ ਇੱਕ ਟ੍ਰਿਬਿਊਨ ਦਾ ਐਡੀਟੋਰੀਅਲ ਫਾਰਮਰਸ ਆਫ ਦਾ ਰਡਾਰ ਜਿਹੜੀ ਅਸੀਂ ਗੱਲ ਕੀਤੀ ਹੈ ਕਿ ਵੀ ਕਿਸਾਨ ਰੁਲ ਰਹੇ ਨੇ, ਔਰ ਉਹਦੇ 'ਚ ਨੇ ਕਿਹਾ ਹੈ ਕਿ ਵੀ ਦਿਸ ਇਜ਼ ਪਾਰਟਿਕੂਲਰਲੀ ਐਸਟੋਨਿਸ਼ਿੰਗ ਫੇਲਿਅਰ ਆਫ ਦਾ ਪੋਲੀਟੀਕਲ ਲੀਡਰਸ਼ਿਪ ਜੀ। A sector that is just 1/5 of the national economy has not been taken care of, even as it directly or indirectly supports 3/4 of the population. ਉਹਨੇ ਕਿਹਾ ਵੀ ਜਿਹੜੀ 3/4 ਪੋਪੂਲੇਸ਼ਨ ਹੈ ਉਹਨਾਂ ਨੂੰ ਜਿਹੜੇ ਸਪੋਰਟ ਕਰਨ ਵਾਲੇ ਨੇ ਉਹ ਬਿਲਕੁਲ ਇਗਨੋਰ ਕੀਤੇ ਨੇ। ਰੋਜ਼ ਤੋਂ ਪਹਿਲਾਂ ਉੱਪਰ ਜਿਹੜੀਆਂ ਇਹਨੇ ਫਿਗਰਸ ਦਿੱਤੀਆਂ ਟ੍ਰਿਬਿਊਨ ਨੇ, ਨੇ ਕਹਿੰਦਾ ਮੌਨਸੂਨ ਆਈ ਚਲੇ ਗਈ, 30 ਤੋਂ 50% ਕਈ ਥਾਵਾਂ ਤੇ ਘੱਟ ਪਈ ਹੈ ਮੀਂਹ, ਔਰ ਮਰਾਠਵਾੜਾ which has already seen more than 400 farmer suicide this year, ਮਰਾਠਵਾੜਾ 400 ਲੋਕਾਂ ਨੇ ਆਤਮਘਾਤ ਕੀਤੇ, has become a kind of barometer for rural distress, though the entire state of Maharashtra also is only marginally better, ਕਿਉਂਕਿ 1300 ਕਿਸਾਨਾਂ ਨੇ ਮਹਾਰਾਸ਼ਟਰ 'ਚ ਜੂਨ ਤੱਕ ਪਿਛਲੇ 6 ਮਹੀਨੇ 'ਚ ਆਤਮਘਾਤ ਕੀਤੇ। ਪੰਜਾਬ and Haryana will be affected too, though more in terms of input cost than yield because of irrigation, since nearly half of India's agriculture is dependent on rain. Crops such as pulses and oil seeds which are grown on such marginal lands will be the most affected. ਹੁਣ ਗਾਵਾਂ ਦੀ ਕਹਾਣੀ ਸੁਣ ਲਈ, ਸਿਗਟਾਂ ਕੈਂਸਰ ਦੀ ਕਹਾਣੀ ਸੁਣ ਲਈ, ਔਰ ਇਹੀ ਟ੍ਰਿਬਿਊਨ ਇਸੇ ਹੀ ਇਸ਼ੂ ਦਾ ਜਿਹੜਾ ਐਡੀਟੋਰੀਅਲ 'ਚ ਦੱਸ ਰਿਹਾ ਕਿ ਹਜ਼ਾਰਾਂ ਕਿਸਾਨ ਆਤਮਘਾਤ ਕਰ ਰਹੇ ਨੇ। ਉਹਨੇ ਕਿਹਾ ਜੀ ਮੋਦੀ ਬਿਜ਼ਨਸ ਵਾਲਿਆਂ ਨਾਲ ਮੀਟਿੰਗਸ ਕਰ ਰਹੇ ਤੇ ਉਹਦੇ ਨਾਲ ਮੀਟਿੰਗ ਕਰ ਲਈ, ਇਹਦੇ ਨਾਲ ਕਰ ਲਈ, ਲੇਕਿਨ ਉਹਨਾਂ ਨੂੰ ਕੋਈ ਫਿਕਰ ਨਹੀਂ ਹੈ ਕਿ ਵੀ ਕਿਸਾਨ ਜਿਹੜਾ 3/4 ਪੋਪੂਲੇਸ਼ਨ, 3/4 ਪੋਪੂਲੇਸ਼ਨ ਨੂੰ ਸਪੋਰਟ ਕਰਦੇ ਨੇ, ਉਹਨਾਂ ਦਾ ਕੀ ਹਾਲ ਹੈ। ਔਰ ਮੈਂ ਦੇਖ ਰਿਹਾ ਵੀ ਟਾਈਮ ਤਾਂ ਹੋ ਗਿਆ, ਪਰ ਇੱਕ ਖਬਰ ਇੰਡੀਆ ਟੀਵੀ ਦੀ ਹੈ, ਪਟੇਲਸ ਵਾਊ ਟੂ ਬਾਈਕਾਟ PM ਮੋਦੀਜ਼ US ਵਿਜ਼ਿਟ। ਇਹ ਪਟੇਲਾਂ ਨੇ ਜਿਨ੍ਹਾਂ ਨੇ ਉੱਥੇ ਅੰਦੋਲਨ ਸ਼ੁਰੂ ਕੀਤਾ ਹੈ, ਮੋਦੀ ਆ ਰਿਹਾ ਜਿਹੜਾ ਸਪਟੈਂਬਰ ਦੇ ਅਖੀਰ 'ਚ, ਔਰ ਉਹਨਾਂ ਨੇ ਕਿਹਾ ਜੀ ਅਸੀਂ ਇਸ ਖਬਰ ਮੁਤਾਬਕ ਨਿਊ ਜਰਸੀ 'ਚ ਮੀਟਿੰਗ ਹੋਈ ਔਰ ਪੱਟੀਦਾਰ ਅਨਾਮਤ ਅੰਦੋਲਨ ਸਮਿਤੀ ਉਹਨਾਂ ਨੇ ਜਿਹੜਾ ਉਹ 1000 ਪਟੇਲ ਉੱਥੇ ਇਕੱਠੇ ਹੋਏ। ਉਹਨਾਂ ਨੇ ਕਿਹਾ ਜੀ ਅਸੀਂ ਬਿਲਕੁਲ ਬਾਈਕਾਟ ਕਰਾਂਗੇ ਮੋਦੀ ਦੀ ਵਿਜ਼ਿਟ ਦਾ, ਸਾਨੂੰ ਪਟੇਲਾਂ ਨੂੰ ਜਿਹੜਾ ਉਹ ਰਿਜ਼ਰਵੇਸ਼ਨ ਨਹੀਂ ਦੇ ਰਹੇ। ਔਰ ਜਿਹੜੀ ਦਿਲਚਸਪ ਗੱਲ ਉਹਨਾਂ ਨੇ ਕਹੀ, ਨਾਟ ਜਸਟ US, Patels will also stay away from any state government programs in Gujarat. Our US-based members also appealed to us to stop paying taxes to mount pressure on the government. ਉਹਨਾਂ ਪਟੇਲਾਂ ਨੇ ਕਿਹਾ ਜੀ ਅਸੀਂ ਇੱਥੇ ਵੀ ਬਾਈਕਾਟ ਕਰਾਂਗੇ, ਗੁਜਰਾਤ 'ਚ ਵੀ ਕਰਾਂਗੇ, ਅਸੀਂ ਸਰਕਾਰ ਨੂੰ ਟੈਕਸ ਵੀ ਨਹੀਂ ਦੇਵਾਂਗੇ। ਸੋ ਅਸੀਂ ਤਾਂ ਪਹਿਲਾਂ ਹੀ ਕਹਿ ਚੁੱਕੇ ਹਾਂ ਪਟੇਲਸਤਾਨ ਜ਼ਿੰਦਾਬਾਦ। ਪਟੇਲ ਭਰਾ ਹੁਣ ਜਦੋਂ ਅਸੀਂ ਪ੍ਰੋਟੈਸਟ ਕਰਨਾ, ਆਲਰੇਡੀ 6 ਵਾਰ ਜਸਟਿਸ ਦੀ ਪ੍ਰੈਸ ਰਿਲੀਜ਼ ਆ ਗਈ ਹੈ, ਫਰਾਈਡੇ ਜਿਹੜਾ ਹੈ ਲਾਸਟ ਸਪਟੈਂਬਰ ਦਾ, ਉਸ ਦਿਨ ਜਿਹੜਾ ਉਹ ਪ੍ਰੋਟੈਸਟ ਹੈ, ਅਸੀਂ ਵੀ ਵੱਡੀ ਗਿਣਤੀ ਜੁਆਇਨ ਕਰਾਂਗੇ।
ਤੇ ਪਟੇਲ ਭਰਾ ਵੀ ਸਾਡੇ ਨਾਲ ਆ ਜਾਣ, ਅਸੀਂ ਕਹਾਂਗੇ ਖਾਲਿਸਤਾਨ ਜ਼ਿੰਦਾਬਾਦ, ਉਹ ਕਹਿਣ ਪਟੇਲਿਸਤਾਨ ਜ਼ਿੰਦਾਬਾਦ। ਉਹ ਵੀ ਹੁਣ ਕਹਿ ਰਹੇ ਨੇ ਅਸੀਂ ਟੈਕਸ ਵੀ ਨਹੀਂ ਦੇਣਾ, ਅਸੀਂ ਤਾਂ ਪਹਿਲਾਂ ਹੀ ਨਹੀਂ ਮੰਨਦੇ ਇਹਨਾਂ ਨੂੰ ਜੀ। ਸੋ ਇਹ ਨੇ ਡਿਵੈਲਪਮੈਂਟ ਜਿਹਨੂੰ ਜਿਹੜੀ ਸਡਨ ਜਿਨ੍ਹਾਂ ਪਟੇਲਾਂ ਦੇ ਸਿਰ ਦੇ ਉੱਤੇ ਗੁਜਰਾਤ ਨੇ ਪਾਵਰ ਲਈ, ਉਹ 20% ਨੇ ਗੁਜਰਾਤ ਦੀ ਪੋਪੂਲੇਸ਼ਨ ਦਾ। ਜੀ। ਪਰ ਇੱਥੇ ਸਾਰੇ ਜਿਹੜੇ ਹੋਟਲ ਚੋਂ ਜਿਹੜਾ ਸ਼ਬਦ ਮੋਟਲ ਨਿਕਲਿਆ ਉਹ ਹੈ ਹੀ ਪਟੇਲ ਦਾ ਮੋਟਲ, ਕਿ ਮੋਟਰ ਤੇ ਹੋਟਲ, ਔਰ ਇੱਥੇ ਬਹੁਤੇ ਉਹੀ ਓਨ ਕਰਦੇ ਨੇ ਸਾਰੇ। ਸੋ ਪਟੇਲ ਭਰਾ ਸਾਡੇ ਹੁਣ ਜ਼ਿੰਦਾਬਾਦ ਕਰਦੇ ਪਟੇਲਿਸਤਾਨ। ਜੀ ਬਿਲਕੁਲ ਸਾਡੀ ਹਮਾਇਤ ਹੈ ਜੀ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਨੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।